ਅਗਲੀ ਗੱਲ ਕਰੀਏ ਹਰਜੋਤ ਸਿੰਘ ਜੀ, ਹਾਊਸਿੰਗ ਅਫੋਰਡੇਬਿਲਟੀ ਨੂੰ ਲੈ ਕੇ ਕੈਲੀਫੋਰਨੀਆ ਐਸੋਸੀਏਸ਼ਨ ਆਫ ਰੀਅਲਟਰਸ ਉਹਨਾਂ ਨੇ 2013 ਦੇ ਦੂਸਰੇ ਕੁਆਰਟਰ ਦੇ ਆંકੜੇ ਜਾਰੀ ਕਰਦੇ ਹੋਏ ਕਿਹਾ ਆ ਵੀ ਕੈਲੀਫੋਰਨੀਆ ਦੇ ਵਿੱਚ ਘਰ ਖਰੀਦਣ ਦੀ ਜਿਹੜੀ ਸ਼ਮਤਾ ਕਹਿ ਲਓ ਜਾਂ ਲੋਕਾਂ ਦੀ ਅਫੋਰਡੇਬਿਲਟੀ ਆ, ਉਹ ਪਿਛਲੇ 16 ਸਾਲਾਂ ਦੇ ਵਰ੍ਹਿਆਂ ਦੇ ਵਿੱਚ ਸਭ ਤੋਂ ਹੇਠਲੇ ਪੱਧਰ ਦੇ ਉੱਤੇ ਦੇਖੀ ਗਈ ਹੈਗੀ ਆ। ਇਹ ਜਿਹੜੇ ਨੰਬਰ ਇਸ ਟਾਈਮ ਆਏ ਆ, ਉਸ ਨੇ ਸਾਰਿਆਂ ਨੂੰ ਭੁਚੱਕੇ ਵੀ ਜਿਹੜਾ ਆ ਉਹ ਕਰ ਦਿੱਤਾ। ਪੰਜਾਂ ਦੇ ਵਿੱਚੋਂ ਮਹਿਜ ਇੱਕ ਜਣਾ ਹੀ, ਟੂ ਬੀ ਐਗਜ਼ੈਕਟ ਕਹੀਏ 20% ਤੋਂ ਵੀ ਘੱਟ, ਸਿਰਫ 16% ਲੋਕ ਅਜਿਹੇ ਨੇ ਕੈਲੀਫੋਰਨੀਆ 'ਚ ਰਹਿਣ ਵਾਲੇ ਜਿਹੜੇ ਇਸ ਟਾਈਮ ਮੀਡੀਅਨ ਪ੍ਰਾਈਸਡ ਜਿਹੜੇ ਘਰ ਆ, ਸਿੰਗਲ ਫੈਮਿਲੀ ਹੋਮ ਆ, ਉਹਨਾਂ ਨੂੰ ਗੋਲਡਨ ਸਟੇਟ ਦੇ ਵਿੱਚ ਕੈਲੀਫੋਰਨੀਆ 'ਚ ਖਰੀਦ ਸਕਦੇ ਨੇ। ਪਹਿਲੇ ਕੁਆਰਟਰ ਦੇ ਵਿੱਚ ਇਹ ਆંકੜਾ 19% ਤੇ ਸੀ, ਇਹ ਹੋਰ 3% ਘੱਟ ਕੇ 16% ਦੇ ਉੱਤੇ ਆ ਚੁੱਕਾ ਆ। ਇੱਕ ਟਾਈਮ ਦੇ ਉੱਤੇ ਜਦੋਂ 2012 ਦੇ ਵਿੱਚ ਜਦੋਂ ਰਿਸੈਸ਼ਨ ਤੋਂ ਅਮਰੀਕਾ ਉੱਭਰ ਰਿਹਾ ਸੀ, ਹੋਮ ਬਾਇਰਸ ਘਰ ਖਰੀਦ ਰਹੇ ਸੀਗੇ, ਤਾਂ ਉਸ ਟਾਈਮ ਕੈਲੀਫੋਰਨੀਆ ਦੇ ਵਿੱਚ ਅਫੋਰਡੇਬਿਲਟੀ ਲੈਵਲ 56% ਦੇ ਉੱਤੇ ਸੀ, ਯਾਨੀ ਕਿ ਅੱਧੇ ਤੋਂ ਵੱਧ ਕੈਲੀਫੋਰਨੀਆ 'ਚ ਰਹਿਣ ਵਾਲੇ ਲੋਕ ਇੱਕ ਸਿੰਗਲ ਹੋਮ ਆ ਉਸ ਨੂੰ ਖਰੀਦਣ ਦੇ ਕਾਬਲ ਸੀ। ਤੇ ਹੁਣ ਆંકੜਾ ਪੰਜਾਂ ਚੋਂ ਇੱਕ ਦੇ ਉੱਤੇ ਜਿਹੜਾ ਆ ਉਹ ਆਣ ਪਹੁੰਚਿਆ ਆ। ਸੋ ਇਹ ਬੜੇ ਹੀ ਹੈਰਾਨ ਕਰਨ ਵਾਲੇ ਜਿਹੜੇ ਆંકੜੇ ਉਹ ਸਾਹਮਣੇ ਆਏ ਆ। ਅੱਜ ਦੇ ਜ਼ਮਾਨੇ ਦੇ ਵਿੱਚ ਜਿਹੜੇ ਕੈਲੀਫੋਰਨੀਆ ਐਸੋਸੀਏਸ਼ਨ ਆਫ ਰੀਅਲਟਰਸ ਆ, ਉਹਨਾਂ ਦੇ ਨੰਬਰ ਇੱਕ ਹੋਰ ਬੜੇ ਵੱਡਾ ਆંકੜਾ ਸਾਹਮਣੇ ਉਹਨਾਂ ਨੇ ਪੇਸ਼ ਕੀਤਾ ਆ। ਕਹਿੰਦੇ ਵੀ ਮਿਨੀਮਮ ਇਨਕਮ 2,08,000 ਦੀ ਹੋਣੀ ਚਾਹੀਦੀ ਆ ਜੇ ਤੁਸੀਂ ਕੈਲੀਫੋਰਨੀਆ ਦਾ ਜਿਹੜਾ ਮੀਡੀਅਮ ਪ੍ਰਾਈਸਡ ਹੋਮ ਆ, ਜੋ ਕਿ $8,30,000 ਦੀ ਕੀਮਤ ਦਾ ਦੇਖਿਆ ਜਾਂਦਾ ਆ, ਉਸ ਨੂੰ ਖਰੀਦਣ ਦੇ ਲਈ। ਹੁਣ ਸਭ ਨੂੰ ਹੀ ਪਤਾ ਆ 2 ਲੱਖ ਇਨਕਮ ਕਿਹਦੀ ਆ, ਕਿੰਨਾ ਦੇ ਕੋਲ ਆ, ਤੇ ਇੰਨਾ ਮਹਿੰਗਾ ਘਰ ਖਰੀਦਣਾ ਕਿਹਦੇ ਲਈ ਸੰਭਵ ਜਿਹੜਾ ਹੋਇਆ ਆ। ਹਾਈ ਇੰਟਰਸਟ ਰੇਟਸ, ਘਰਾਂ ਦੀਆਂ ਪ੍ਰਾਈਸਾਂ ਦੀਆਂ ਕੀਮਤਾਂ ਜਿਹੜੀਆਂ ਉਹ ਨਹੀਂ ਘਟਣੀਆਂ, ਇਹ ਸਾਰੇ ਫੈਕਟਰਸ ਨੇ ਇਸ ਦੇ ਵਿੱਚ ਇਸ ਟਾਈਮ ਗੁੰਝਲ ਦਾ ਕੰਮ ਕੀਤਾ ਆ। ਯੂਐਸ ਬਾਰਡਰ ਪੈਟਰੋਲ ਏਜੰਟਸ ਨੇ 200 ਪਾਉਂਡ ਦੀ ਮੈਥ ਇੱਕ ਪਿਕਅਪ ਦੇ ਵਿੱਚੋਂ ਫੜੀ ਹੈਗੀ ਆ। ਕੈਲੀਫੋਰਨੀਆ ਦੇ ਵਿੱਚ ਇੱਕ ਯੂਐਸ ਦਾ ਹੀ ਸਿਟੀਜ਼ਨ 26 ਸਾਲਾਂ ਦਾ ਆਪਣਾ 2020 ਪਿਕਅਪ ਟਰੱਕ ਲੈ ਕੇ ਆ ਰਿਹਾ ਸੀ ਮੈਕਸੀਕੋ ਵਾਲੇ ਬਾਰਡਰ ਦੇ ਉੱਤੇ। ਜਦੋਂ ਬਾਰਡਰ ਪੈਟਰੋਲ ਏਜੰਟ ਨੂੰ ਸ਼ੱਕ ਪਈ ਵੀ ਇਹਦੇ ਵਿੱਚ ਕੁਝ ਚੇਂਜਸ ਕੀਤੀਆਂ ਲੱਗਦੀਆਂ ਹੈਗੀਆਂ, ਤੇ ਮੈਥ 200 ਪਾਉਂਡ ਉਹਦੇ ਵਿੱਚੋਂ ਸੀਜ਼ ਕੀਤੀ ਗਈ ਹੈਗੀ ਆ। ਇਸ ਤੋਂ ਬਿਨਾਂ ਫੈਂਟਲਿਨ ਵੀ ਕਾਫੀ ਵੱਡੀ ਮਾਤਰਾ ਦੇ ਵਿੱਚ ਜਿਹੜੀ ਆ ਸੀਜ਼ ਕੀਤੀ ਗਈ ਹੈਗੀ ਆ। ਸੀਬੀਪੀ ਜੋ ਕਸਟਮ ਬਾਰਡਰ ਪੈਟਰੋਲ ਏਜੰਟਸ ਆ, ਉਹਨਾਂ ਨੇ ਕਿਹਾ ਨੋ ਮੈਟਰ ਵਟ, ਲੋਕ ਕੋਸ਼ਿਸ਼ ਬਹੁਤ ਕਰਦੇ ਆ ਪਰ ਆਪਾਂ ਜਿਹੜੀ ਆ ਇਸ ਨੂੰ ਅੱਗੇ ਨਹੀਂ ਲੰਘਣ ਦੇਵਾਂਗੇ। ਬਾਰਡਰ ਪੈਟਰੋਲ ਏਜੰਟ ਨੇ ਕਲਿਕਸਕੋ ਜੋ ਹੈਗਾ ਆ ਬੈਸਟ ਪੋਰਟ ਆਫ ਐਂਟਰੀ, ਉਹ ਡਰੱਗ ਸਮਗਲਿੰਗ ਲਈ ਬਹੁਤ ਜ਼ਿਆਦਾ ਜਾਣਿਆ ਜਾਂਦਾ। ਮਈ ਮਹੀਨੇ ਦੇ ਵਿੱਚ ਉੱਥੇ 78 ਦੇ ਕਰੀਬ ਜੋ ਪੈਕੇਜਸ ਆ ਫੈਂਟਲਿਨ ਦੇ, ਇਹ ਕਲੈਕਸੀਕੋ ਵਾਲਾ ਜੋ ਬਾਰਡਰ ਆ ਉੱਥੋਂ ਫੜੇ ਸੀ, ਜੋ ਕਿ 109 ਪਾਉਂਡ ਦੇ ਬਣਦੇ ਹੈਗੇ ਆ। ਸੋ ਇੱਥੇ ਦੇਖੋ ਕਿ ਇੰਨੀ ਵੱਡੀ ਮਾਤਰਾ ਦੇ ਵਿੱਚ ਜਿਹੜੀ ਆ ਡਰੱਗ ਉਹ ਅਮਰੀਕਾ ਦੇ ਵਿੱਚ ਮੈਕਸੀਕੋ ਦੇ ਥਾਣੀ ਆ ਰਹੀ ਹੈਗੀ। ਜੀ ਬਿਲਕੁਲ, ਇਹੀ ਨਹੀਂ, ਤੁਸੀਂ ਡਰੱਗ ਬਸਟ ਸਰਚ ਕਰਕੇ ਦੇਖ ਲਓ, ਅਮਰੀਕਾ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਇਹੀ ਹਾਹਾਕਾਰ ਜਿਹੜੀ ਆ ਉਹ ਮਚੀ ਹੋਈ ਆ, ਜਿੱਥੇ ਟ੍ਰੈਫਿਕਰਸ ਦੇ ਨਾਲ-ਨਾਲ ਇਸੇ ਤਰੀਕੇ ਦੀ ਜਿਹੜੀ ਖੇਪ ਆ ਉਹ ਲਗਾਤਾਰ ਫੜ ਹੁੰਦੀ ਆ ਰਹੀ ਆ।